व्यूअर्स वेलकम बैक टू प्रोग्राम। सो व्यूअर्स गलबात करन जा रहे हैं कि 1920 ਦੇ ਅਕਾਲੀ ਮੋਰਚਿਆਂ ਦੇ ਦੌਰ ਵਿੱਚ ਜਿਹੜਾ ਤੇਜਾ ਸਿੰਘ ਸਮੁੰਦਰੀ ਬਹੁਤ ਵੱਡੇ ਅਕਾਲੀ ਲੀਡਰ ਸਨ। ਉਹਨਾਂ ਦਾ ਪੋਤਾ ਤਰਨਜੀਤ ਸਿੰਘ ਸੰਧੂ ਸਾਬਕਾ ਅੰਬੈਸਡਰ ਅਮਰੀਕਾ ਬੀਜੇਪੀ ਦਾ ਜ਼ਰ ਖਰੀਦ ਬਣਿਆ ਅਤੇ ਹੁਣ ਉਹ ਦਿੱਲੀ ਦਾ ਲੈਫਟੀਨੈਂਟ ਗਵਰਨਰ ਹੈ। ਸਿੱਖਾਂ ਨੂੰ ਭਰਮਾਉਣ ਲਈ ਬੀਜੇਪੀ ਨੇ ਤੇਜਾ ਸਿੰਘ ਸਮੁੰਦਰੀ ਨੂੰ ਜਿੱਥੇ ਸ਼ਹੀਦ ਐਲਾਨਿਆ ਉੱਥੇ ਦਿੱਲੀ ਵਿੱਚ ਇੱਕ ਸਮਾਗਮ ਕਰਵਾਇਆ ਅਤੇ ਜਲੰਧਰ ਵਿੱਚ ਮੋਦੀ ਨੇ ਆਪਣੀ ਸਪੀਚ ਵਿੱਚ ਸਮੁੰਦਰੀ ਨੂੰ श्रद्धांजलि दी। सो किन्नी वड्डी बेईमानी दी खेड है और चल रही है। सो इस बारे आप गलबात करन जा रहे हैं। सो असीं चाहांगे कि तुसीं इस तरह बने रहना देखण सुनने या लिखण लई तुहाडा सब दा बहुत धन्नवाद जी। डॉक्टर साहब की कहना चाहोगे? देखो RSS 1925 ਦੇ ਵਿੱਚ ਹੋਂਦ ਦੇ ਵਿੱਚ ਆਈ ਡਾਕਟਰ ਹੈਡਗਵੇਅਰ ਔਰ ਫਿਰ ਗੋਲਵਲਕਰ ਔਰ ਹੁਣ ਜਿਹੜਾ ਮੋਹਨ ਭਾਗਵਤ ਨੂੰ ਲੀਡ ਕਰਦਾ ਹੈ। ਇਹ ਠੀਕ ਹੈ ਕਿ 100 ਸਾਲ 'ਚ ਇੱਕ ਹਿੰਦੂ ਸੰਗਠਨ ਹਿੰਦੂਤਵਾ ਟਰਮੀਨੋਲੋਜੀ ਜਿਹੜੀ ਹੈ ਉਹ ਸਾਵਰਕਰ ਦੀ, ਜਿਹੜਾ ਸਾਵਰਕਰ ਫਿਰ ਅੰਗਰੇਜ਼ਾਂ ਦਾ ਪਿੱਠੂ ਬਣਿਆ, ਅੰਗਰੇਜ਼ਾਂ ਤੋਂ ਪੈਨਸ਼ਨ ਵੀ ਲੈਂਦਾ ਸੀ, ਜਿਸ ਨੂੰ ਜਿਹੜਾ ਉਹ ਲਗਾਤਾਰਤਾ ਨਾਲ ਫਿਰ ਜਿਹੜਾ ਨਥੂਰਾਮ ਗੋਡਸੇ ਸਾਵਰਕਰ ਦਾ ਹਿੰਦੂ ਮਹਾਸਭਾ ਦਾ ਪ੍ਰਧਾਨ ਬਣਿਆ। ਸਾਵਰਕਰ ਬਿਲਕੁਲ ਪ੍ਰੋ ਬ੍ਰਿਟਿਸ਼ਰ ਸਾਵਰਕਰ ਔਰ ਪ੍ਰੋ ਬ੍ਰਿਟਿਸ਼ਰ RSS। ਈਵਨ ਆ ਜਿਹੜੇ ਹੁਣ ਸ਼ੰਕਰਾਚਾਰੀਆ ਜਿਨ੍ਹਾਂ ਨੂੰ RSS ਦਾ ਅਸਲੀ ਚਿਹਰਾ ਸਾਹਮਣੇ ਆਉਣਾ ਸ਼ੁਰੂ ਹੋਇਆ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਤਾਂ ਕਦੇ ਆ ਹੁਣ ਅਯੁੱਧਿਆ ਮੰਦਰ ਤੇ ਦੂਜਾ ਤਾਂ 1992 'ਚ ਇਹਨਾਂ ਨੇ ਗੱਲ ਸ਼ੁਰੂ ਕੀਤੀ ਜਦੋਂ ਪਾਲਮਪੁਰ ਸੈਸ਼ਨ ਇਹਨਾਂ ਦਾ ਹੋਇਆ ਵੀ ਇਹਨਾਂ ਦਾ ਤਾਂ ਕਦੇ ਕੋਈ ਕੰਟਰੀਬਿਊਸ਼ਨ ਨਹੀਂ। ਹੁਣ RSS ਦਾ ਇੱਕ ਵੀ ਬੰਦਾ ਪ੍ਰੀ 47 ਪੀਰੀਅਡ 'ਚ ਐਸਾ ਨਹੀਂ ਹੈ ਜਿਹਨੇ ਜੇਲ੍ਹ ਕੱਟੀ ਹੋਏ ਅੰਗਰੇਜ਼ਾਂ ਤੋਂ ਆਜ਼ਾਦੀ ਦੇ ਲਈ। ਦੂਜਾ ਕੋਈ ਬੈਕਗਰਾਉਂਡ ਨਹੀਂ। ਅੰਗਰੇਜ਼ਾਂ ਦਾ ਪਿੱਠੂ ਸਾਵਰਕਰ ਜਿਹੜਾ ਹਾਲਾਂਕਿ ਸਿੱਧੇ ਤੌਰ ਤੇ RSS ਨਾਲ ਨਹੀਂ ਸੀ, ਪਰ ਉਹਦੀ ਆਈਡੀਓਲੋਜੀ ਜਾਂ ਉਹਦਾ ਵਿਚਾਰਧਾਰਾ ਹਿੰਦੂਤਵਾ ਨੂੰ RSS ਨੇ ਆਪਣੀ ਪੋਲੀਟੀਕਲ ਏਜੰਡੇ ਦੇ ਤੌਰ ਤੇ ਅਡਾਪਟ ਕੀਤਾ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਉਂਕਿ ਜਿਨ੍ਹਾਂ ਦੇ ਕੋਲ ਕੋਈ ਵੈਸੇ ਤਾਂ ਓਵਰਆਲ ਵੀ ਜੇ ਬ੍ਰਾਹਮਣਵਾਦ ਜਾਂ ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਦੇਖਿਆ ਜਾਏ ਤਾਂ ਇਹਨਾਂ ਦਾ ਕੋਈ ਆਪਣਾ ਇਤਿਹਾਸ ਤਾਂ ਹੈ ਹੀ ਨਹੀਂ ਹੈ। ਇਸੇ ਲਈ ਬੇਸ਼ੱਕ ਵੇਦ ਸ਼ਾਸਤਰ ਸਿਮਰਤੀਆਂ ਇਹ ਆਪਣੇ ਆਪ ਦੇ ਵਿੱਚ ਟ੍ਰੀਟਾਈਜ਼ ਸਨ, ਫਿਲਾਸਫੀ ਦੀ ਗੱਲ ਸੀ। ਦੂਸਰਾ ਲੇਕਿਨ ਜਿਸ ਬੁਨਿਆਦ ਦੇ ਉੱਤੇ ਅੱਜ ਹਿੰਦੂ ਧਰਮ ਖੜਾ ਹੈ ਉਹ ਤਾਂ ਪੁਰਾਣਿਕ ਹਿੰਦੂ ਧਰਮ ਹੈ। 18 ਪੁਰਾਣ ਨੇ, ਪੁਰਾਣ ਗੌਸਿਪਸ ਨੇ, ਇਮੈਜੀਨੇਸ਼ਨ ਜਿਹਦੇ ਚੋਂ ਕਿਉਂਕਿ ਰਾਮ ਜੀ, ਕ੍ਰਿਸ਼ਨ ਜੀ ਜਾਂ ਅਵਤਾਰ ਜਾਂ ਸ਼ਿਵ ਜੀ ਜਾਂ ਵਿਸ਼ਨੂੰ ਜਾਂ ਬ੍ਰਹਮਾ ਇਹ ਕੋਈ ਤੁਹਾਨੂੰ ਰਿਗਵੇਦ ਦੇ ਵਿੱਚ ਤਾਂ ਨਹੀਂ ਮਿਲਦੇ, ਨਾ ਹੀ ਉਹਨਾਂ ਦੇ ਵੈਦਿਕ ਸਾਹਿਤ ਦੇ ਵਿੱਚ ਹੈ। ਇਹ ਬਹੁਤ ਕਰੰਟ ਜਿਹੜੇ ਨੇ ਲੇਕਿਨ ਉਸ ਦੇ ਉੱਤੇ ਔਰ ਉਹ ਇੱਕ ਵੱਡੀ ਇਮੈਜੀਨੇਸ਼ਨ 'ਚੋਂ ਪੈਦਾ ਹੋਇਆ ਅਵਤਾਰਵਾਦ ਹੈ। ਔਰ ਈਵਨ ਆ ਤੁਲਸੀ ਰਾਮਾਇਣ ਜਿਹਦੇ ਥੱਲੇ ਅਯੁੱਧਿਆ ਤੇ ਰਾਮ ਤੇ ਉਸਾਰਾ ਬਣ ਗਏ, ਇਹ ਤੁਲਸੀਦਾਸ 16ਵੀਂ ਸਦੀ 'ਚ ਹੋਇਆ। ਯਾਨੀ ਉਹਨਾਂ ਦੀ ਉਸ ਨਾਲ ਜੁੜੀ ਹਿਸਟਰੀ ਵੀ ਕੋਈ 600 ਸਾਲ ਦੀ ਨਹੀਂ ਹੈ। ਲੇਕਿਨ ਜਿਨ੍ਹਾਂ ਦੇ ਕੋਲ ਅੱਜ ਪਾਵਰ ਹੈ ਨਾ ਇਹਨਾਂ ਦਾ ਕੋਈ ਫਿਲਸਫੀਕਲ ਬੇਸ ਹੈ ਜਿਹਦੇ ਤੋਂ ਤੁਸੀਂ ਕੋਈ ਪ੍ਰਾਈਡ ਲੈ ਸਕੋ। ਹਿਊਮਨ ਰੇਸ ਇੱਕ ਹੋਣ ਦੀ ਗੱਲ ਹੈ ਹੀ ਨਹੀਂ ਕਿਉਂਕਿ ਖੜਾ ਹੀ ਹਿੰਦੂ ਧਰਮ ਵਰਣ ਆਸ਼ਰਮ ਦੇ ਉੱਤੇ ਹੈ, ਜ਼ਾਤ ਪਾਤੀ ਪ੍ਰਥਾ ਦੇ ਉੱਤੇ ਹੈ। ਨਾ ਇਹਨਾਂ ਕੋਲ ਕੋਈ ਸ਼ਹੀਦ ਦਾ ਕਨਸੈਪਟ ਸੀ ਕਿਉਂਕਿ ਸ਼ਹੀਦ ਦਾ ਤਾਂ ਪੈਰਲਲ ਲਫ਼ਜ਼ ਹੀ ਕੋਈ ਜਿਹੜਾ ਹੈ ਉਹ ਨਾ ਸੰਸਕ੍ਰਿਤ ਨਾ ਕਿਸੇ ਰੀਜਨਲ ਲੈਂਗੁਏਜ ਐਗਜ਼ਿਸਟ ਕਰਦਾ। ਹੁਣ ਇਹ ਹਿੰਦੀ ਕਿਤਾਬਾਂ 'ਚ ਕਿਸੇ ਦੇ ਇਸ ਤਰ੍ਹਾਂ ਮਰਨ ਨੂੰ ਵੀਰ ਗਤੀ ਕੋ ਪ੍ਰਾਪਤ ਹੋਏ ਇਹ ਲਫ਼ਜ਼ ਲਿਖਣ ਲੱਗ ਗਏ ਨੇ, ਲੇਕਿਨ ਕੋਈ ਲਫ਼ਜ਼ ਸ਼ਹੀਦ ਦਾ ਜਿਹੜਾ ਇਹਨਾਂ ਦੀ ਜ਼ਬਾਨ ਦੇ ਵਿੱਚ ਨਹੀਂ ਹੈ। ਹੁਣ ਉਹਨਾਂ ਕਿਉਂਕਿ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਜਾਂ ਸਿੱਖੀ ਨੂੰ ਇਹ ਆਪਣੇ 'ਚ ਸਮਾਉਣਾ ਚਾਹੁੰਦੇ ਨੇ ਜਾਂ ਸਿੱਖ ਜਿਹੜੇ ਕਿਰਦਾਰ ਨੇ ਉਹਨਾਂ ਦੇ ਨਾਲ ਆਪਣਾ ਆਪ ਜੋੜ ਕੇ ਉਹਨੂੰ ਭਾਰਤ ਮਾਤਾ ਦੇ ਪੈਰਾਂ 'ਚ ਬਿਠਾਉਣਾ ਚਾਹੁੰਦੇ ਨੇ ਤੇ ਤੁਹਾਨੂੰ ਇਹ ਸਮਝ ਆ ਜਾਣੀ ਚਾਹੀਦੀ ਕਿਉਂਕਿ ਇਹਨਾਂ ਕੋਲ ਆਪਣਾ ਕੁਝ ਵੀ ਨਹੀਂ ਹੈ। ਜਦੋਂ ਨਹੀਂ ਹੁੰਦਾ ਤੁਸੀਂ ਇੱਧਰੋਂ ਉੱਧਰੋਂ ਚਲੋ ਉਧਾਰ ਮੰਗ ਲਓ, ਪਰ ਤੁਸੀਂ ਉਹਦੇ ਉੱਤੇ ਸਟੈਂਪ ਆਪਣੀ ਲਾ ਕੇ ਤੁਸੀਂ ਕਹੋ ਕਿ ਜੀ ਇਹ ਸਾਡਾ ਹੀ। ਹੁਣ 4 ਸਾਹਿਬਜ਼ਾਦੇ ਮਾਤਾ ਗੁਜਰੀ ਜੀ ਉਹਨਾਂ ਦਾ ਕੌਣ ਮੁਕਾਬਲਾ ਕਰ ਸਕਦਾ, ਲੇਕਿਨ ਤੁਸੀਂ ਇਹ ਕਹੋ ਜੀ ਅਸੀਂ ਤਾਂ ਵੀਰ ਬਾਲ ਦਿਵਸ ਬਣਾ ਦਿੱਤਾ। ਹੁਣ ਇਹ ਇਵੇਂ ਜੇ ਸਕੂਲਾਂ 'ਚ ਪੜ੍ਹਾਇਆ ਜਾ ਰਿਹਾ, ਪੜ੍ਹਾ ਕੀ ਰਹੇ ਨੇ ਕਿ ਜੀ ਉਹਨਾਂ ਨੇ ਜਿਹੜਾ ਉਹ ਸਨਾਤਨ ਦੀ ਰੱਖਿਆ ਦੇ ਲਈ ਜਿਹੜਾ ਉਹ ਕੁਰਬਾਨੀ ਕੀਤੀ ਔਰ ਹਿੰਦੂ ਧਰਮ ਦੇ ਲਈ। ਔਰ ਦੂਸਰਾ ਖਾਲਸਾ ਜਿਹੜਾ ਇਹ ਸੌਰਡ ਆਰਮ ਹੈ ਹਿੰਦੂਇਜ਼ਮ ਦੀ ਉਸੇ ਸਾਰੇ ਦੇ ਥੱਲੇ। ਹੁਣ ਕਿਉਂਕਿ ਬੀਜੇਪੀ ਨੇ ਸਿੱਖਾਂ ਦੇ ਵਿੱਚ ਪੰਜਾਬ ਦੇ ਵਿੱਚ 2027 'ਚ ਆਪਣਾ ਜਿਹੜਾ ਆਧਾਰ ਬਣਾਉਣ ਦੇ ਲਈ ਹਾਲ ਦੀ ਘੜੀ ਉਹਨਾਂ ਦੇ ਕੋਈ MP ਪੰਜਾਬ 'ਚੋਂ ਨਹੀਂ ਹੈ। 2 ਸੀਟਾਂ ਵਿਧਾਨ ਸਭਾ 'ਚ ਨੇ ਉਹਨਾਂ ਦੀਆਂ ਬਿਲਕੁਲ।
ਹੁਣ ਉਹਨਾਂ ਨੂੰ ਕੋਈ ਨਾ ਕੋਈ ਪਿਛੋਕੜ ਚਾਹੀਦਾ ਹੈ, ਇਸ ਲਈ ਉਹਨਾਂ ਨੇ ਇੱਕ ਤਾਂ ਇਹ ਯਤਨ ਕੀਤਾ ਕਿ ਵੀ ਜਿਨ੍ਹਾਂ ਦੇ ਪਰਿਵਾਰਾਂ 'ਚ ਥੋੜ੍ਹਾ ਬਹੁਤ ਉਹਨਾਂ ਦਾ ਸਿੱਖੀ ਦੇ ਨਾਲ ਜਾਂ ਕੋਈ ਉਹਨਾਂ ਦੀ ਦੇਣ ਸੀ ਉਹਨਾਂ ਦੇ ਬਜ਼ੁਰਗਾਂ ਦੀ, ਉਹਨਾਂ ਨੂੰ ਖਰੀਦੋ। ਜਦੋਂ ਤੁਸੀਂ ਕਿਹਾ ਵੀ ਜ਼ਰ ਖਰੀਦ ਤਰਨਜੀਤ ਸਿੰਘ ਸੰਧੂ, ਹੁਣ ਤਰਨਜੀਤ ਸਿੰਘ ਸੰਧੂ ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ ਹੈ, ਬਿਸ਼ਨ ਸਿੰਘ ਸਮੁੰਦਰੀ ਤੇਜਾ ਸਿੰਘ ਸਮੁੰਦਰੀ ਦਾ ਮੁੰਡਾ ਹੈ। ਹੁਣ ਜਿਹੜਾ ਜ਼ਿਲ੍ਹਾ ਅੱਜ ਜਿਸ ਨੂੰ ਫੈਸਲਾਬਾਦ ਕਹਿੰਦੇ ਨੇ, ਇਹ ਕਿੰਗ ਫੈਸਲ ਦੇ ਨਾਂ ਤੇ ਰੱਖਿਆ ਹੈ, ਇਹਦਾ ਨਾਂ ਲਾਇਲਪੁਰ ਸੀ। ਲਾਇਲ ਜਿਹੜਾ ਗੋਰਾ ਸੀ ਉਹ ਲੈਫਟੀਨੈਂਟ ਗਵਰਨਰ ਸੀ ਪੰਜਾਬ ਦਾ 1880-85 ਚ। ਉਹਨੂੰ ਲੱਗਾ ਕਿ ਵੀ, ਔਰ ਇਹ ਸਾਰਾ ਜੰਗਲੀ ਇਲਾਕਾ ਸੀ, ਇੱਥੋਂ ਰਹਿਣ ਵਾਲਿਆਂ ਨੂੰ ਵੀ ਜੰਗਲੀ ਕਹਿੰਦੇ ਸੀ, ਉਹਨੂੰ ਇਹ ਲੱਗਾ ਕਿ ਵੀ ਇਹਨੂੰ ਡਿਵੈਲਪ ਕੀਤਾ ਜਾਏ। ਜਿਹੜਾ ਲਾਇਲਪੁਰ ਹੈ ਉਸ ਨੂੰ ਉਹਨੇ ਹੀ ਇੱਕ ਸ਼ਹਿਰ ਦੇ ਤੌਰ ਦੇ ਉੱਤੇ ਡਿਵੈਲਪ ਕੀਤਾ ਲੈਫਟੀਨੈਂਟ ਗਵਰਨਰ ਨੇ, ਔਰ ਹੁਣ ਵੀ ਇੱਕ ਆਠੇ ਦੀ ਸ਼ੇਪ 'ਚ ਉਹਨਾਂ ਦਾ ਬਾਜ਼ਾਰ ਬਣਦਾ ਹੈ ਦੂਸਰਾ। ਔਰ ਉਹਨੂੰ ਜਿਹੜਾ ਬਾਅਦ ਦੇ ਵਿੱਚ ਜਿਹੜਾ ਇੱਕ ਵੱਡਾ ਲਾਇਲਪੁਰ ਦੀਆਂ ਤਹਿਸੀਲਾਂ ਵੀ, ਔਰ ਲਾਇਲਪੁਰ ਜ਼ਿਲ੍ਹੇ ਦੀ ਇੱਕ ਤਹਿਸੀਲ ਸਮੁੰਦਰੀ ਸੀ। ਹੁਣ ਜਿਹੜੇ ਕਿਸਾਨ ਜਿਨ੍ਹਾਂ ਨੂੰ ਪੰਜਾਬ 'ਚੋਂ, ਇੱਧਰਲੇ ਪੰਜਾਬ 'ਚੋਂ ਲਿਜਾ ਕੇ ਉੱਧਰ ਜ਼ਮੀਨਾਂ ਦਿੱਤੀਆਂ ਗਈਆਂ, ਪਾਣੀ ਕਿਉਂਕਿ ਨਹਿਰੀ ਸਿਸਟਮ ਲਿਆਂਦਾ, ਉਹੀ ਪੀਰੀਅਡ ਸੀ ਕੈਨਾਲ ਸਿਸਟਮ ਲਿਆਂਦਾ, ਔਰ ਉਹਦੇ 'ਚ ਬਹੁਤ ਸਾਰੇ ਜਿਹੜੇ ਇੱਧਰਲੇ ਪੰਜਾਬ ਦੇ ਮਾਝੇ ਮਾਲਵੇ ਦੁਆਬੇ ਦੇ, ਮਾਝਾ ਦੁਆਬਾ ਜ਼ਿਆਦਾ ਸੀ, ਮਾਲਵੇ 'ਚੋਂ ਬਹੁਤ ਜ਼ਿਆਦਾ ਨਹੀਂ ਸੀ, ਉਹੀ ਕਿਸਾਨਾਂ ਨੇ ਜਾ ਕੇ ਉੱਧਰ ਜ਼ਮੀਨਾਂ ਆਬਾਦ ਕੀਤੀਆਂ ਤੇ ਉੱਥੇ ਉਹਨਾਂ ਨੇ ਚੱਕ ਨੰਬਰ ਬਣਾ ਦਿੱਤੇ ਤੇ ਦੂਜੇ। ਸੋ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਦੀ ਬੈਕਗ੍ਰਾਉਂਡ ਫੌਜ ਵੀ ਉਹਨਾਂ ਨੇ ਸਰਵ ਕੀਤਾ ਹੋਇਆ ਸੀ, ਤਰਨਤਾਰਨ ਦੇ ਨੇੜਿਓਂ ਉੱਠ ਕੇ ਗਏ ਸੀ, ਸਮੁੰਦਰੀ ਤਹਿਸੀਲ ਸੀ ਜਿਹਦੇ 'ਚੋਂ ਰਹਿੰਦੇ ਸੀ, ਤੇ ਇਸ ਲਈ ਉਹਨਾਂ ਦੇ ਨਾਂ ਨਾਲ ਤੇਜਾ ਸਿੰਘ ਸਮੁੰਦਰੀ ਲੱਗਾ। ਹੁਣ ਉਹ ਇੱਕ ਵੱਡੇ ਲੀਡਰ ਸੀ। ਜੇ ਅਕਾਲੀਆਂ ਦੇ ਉਸ ਦੌਰ ਦੇ 5 ਵੱਡੇ ਲੀਡਰ ਕਹਿਣੇ ਹੋਣ, ਖੜਗ ਸਿੰਘ, ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਤੀਸਰੇ ਨੰਬਰ ਤੇ ਹੋਏਗਾ। ਇਸ ਲੈਵਲ ਦੇ ਉੱਤੇ ਕੁਰਬਾਨੀ, ਜੇਲਾਂ ਕੱਟਣੀਆਂ ਔਰ ਗੁਰਦੁਆਰਾ ਸੁਧਾਰ ਲਹਿਰ ਦੇ ਵੇਲੇ ਬਹੁਤ ਵੱਡੀ ਕੰਟਰੀਬਿਊਸ਼ਨ। ਔਰ ਇਹੀ ਕਾਰਨ ਹੈ ਕਿ ਅੱਜ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ ਅੰਮ੍ਰਿਤਸਰ ਦੇ ਵਿੱਚ, ਉਹਦਾ ਨਾਂ ਹੀ ਤੇਜਾ ਸਿੰਘ ਸਮੁੰਦਰੀ ਹਾਲ ਹੈ, ਤੇਜਾ ਸਿੰਘ ਸਮੁੰਦਰੀ ਦੇ ਨਾਂ ਤੇ ਰੱਖਿਆ ਹੋਇਆ। ਔਰ ਬਿਸ਼ਨ ਸਿੰਘ ਸਮੁੰਦਰੀ ਜਿਹੜਾ ਤੇਜਾ ਸਿੰਘ ਸਮੁੰਦਰੀ ਦਾ ਲੜਕਾ ਸੀ, ਬਹੁਤ ਹੀ ਜਿਹੜਾ ਸਿੱਖੀ ਵੈਲਿਊਜ਼ ਨਾਲ ਜੁੜਿਆ ਹੋਇਆ, ਲੰਮਾ ਝੰਮਾ ਚਿਹਰੇ ਤੇ ਪੂਰੀ ਇੱਕ ਉਹ ਜਿਹੜਾ ਇੱਕ ਨੂਰ ਟਪਕਦਾ। ਉਹ ਸਵੇਰੇ ਤੁਰ ਕੇ ਘਰੋਂ ਜਿਹੜੇ ਨੇ ਹਰਮੰਦਰ ਸਾਹਿਬ ਦਰਸ਼ਨਾਂ ਨੂੰ ਆਉਂਦੇ ਸੀ ਸਵੇਰੇ 4-4:30, ਮੈਂ ਕਈ ਵਾਰ ਉਹਨਾਂ ਦੇ ਦੀਦਾਰ ਕੀਤੇ। ਔਰ ਜਦੋਂ 1969 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 500 ਸਾਲਾ ਪ੍ਰਕਾਸ਼ ਪੁਰਬ ਸੀ, ਉਦੋਂ ਇਹ ਫੈਸਲਾ ਹੋਇਆ, ਪੰਜਾਬ 'ਚ ਅਕਾਲੀਆਂ ਦੀ ਗਵਰਨਮੈਂਟ ਸੀ, ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣਾਈ ਜਾਏ। ਗੁਰੂ ਨਾਨਕ ਯੂਨੀਵਰਸਿਟੀ ਬਣੀ। ਔਰ ਅੱਜ ਜਿਹੜਾ ਬੀਜੇਪੀ ਜਾਂ ਉਹਦਾ ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ ਤਰਨਜੀਤ ਸਿੰਘ ਸੰਧੂ ਜਿਹੜਾ ਫੋਰਨ ਸਰਵਿਸ ਸੀ, ਐਂਬੈਸਡਰ ਸੀ, ਔਰ ਇਹਦੇ ਇੱਥੇ ਹੁੰਦਿਆਂ ਹੀ ਜਦੋਂ ਐਂਬੈਸਡਰ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਹੋਇਆ, ਹਰਦੀਪ ਸਿੰਘ ਨਿੱਜਰ ਦਾ ਮਰਡਰ, ਜਿਹਦੇ 'ਚ ਉਹ ਇੱਕ ਸ਼ਰੀਕ ਹੈ ਬਿਲਕੁਲ। ਔਰ ਇਹ ਜਿਹੜਾ ਇਹਦਾ ਕੀ ਰੋਲ ਹੈ ਉਹ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਹੁਣ ਇਹ ਕਿਵੇਂ ਹੈ। ਹੁਣ ਜਦੋਂ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਵੀ ਫੈਸਲਾ ਹੋਇਆ, ਜਿਹਦਾ ਪਹਿਲਾ ਵਾਈਸ ਚਾਂਸਲਰ ਇਹਦਾ ਤਰਨਜੀਤ ਸਿੰਘ ਸੰਧੂ ਦਾ ਪਿਓ ਬਿਸ਼ਨ ਸਿੰਘ ਸਮੁੰਦਰੀ ਬਣਿਆ, ਤੇਜਾ ਸਿੰਘ ਸਮੁੰਦਰੀ ਦਾ ਮੁੰਡਾ, ਭਾਰਤੀ ਜਨਸੰਘ ਕੈਬਨਿਟ 'ਚੋਂ ਨਿਕਲ ਗਏ ਸੀ। ਉਹਨਾਂ ਨੇ ਕਿਹਾ ਕਿ ਜੀ ਬਿਲਕੁਲ ਨਹੀਂ, ਜੇ ਗੁਰੂ ਨਾਨਕ ਦੇ ਨਾਂ 'ਤੇ ਯੂਨੀਵਰਸਿਟੀ ਬਣਾਉਣੀ ਹੈ ਤੇ ਫਿਰ ਜਲੰਧਰ ਦੇ ਵਿੱਚ ਸਵਾਮੀ ਦਿਆਨੰਦ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣਾਈ ਜਾਏ। ਔਰ ਉਸ ਵੇਲੇ ਸੁਖਜਿੰਦਰ ਸਿੰਘ, ਇਹਦੇ ਸੁਖਪਾਲ ਖਹਿਰੇ ਦਾ ਪਿਤਾ, ਉਹਨਾਂ ਨੇ ਕਿਹਾ ਕਿ ਵੀ ਦਿਆਨੰਦ ਜੰਮਿਆ ਗੁਜਰਾਤ ਦੇ ਵਿੱਚ, ਜੇ ਯੂਨੀਵਰਸਿਟੀ ਬਣਨੀ ਹੈ ਉੱਥੇ ਬਣਾਓ। ਪਰ ਇਸ ਦੇ ਮੁੱਦੇ ਦੇ ਉੱਤੇ ਭਾਰਤੀ ਜਨਸੰਘ ਜਿਹੜਾ ਇਹਨਾਂ ਦੀ ਪ੍ਰੀਡੈਸੈਸਰ ਹੈ ਬੀਜੇਪੀ, ਉਹਨਾਂ ਨੇ ਹਕੂਮਤ ਛੱਡ ਦਿੱਤੀ ਸੀ, ਨਿਕਲ ਗਏ ਸੀ ਔਰ ਸਰਕਾਰ ਤੋੜ ਦਿੱਤੀ ਸੀ। ਹੁਣ ਅੱਜ ਜੇ ਉਹਦਾ ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ ਕੁਰਾਏ ਪਿਆ, ਵਿਕਿਆ ਹੋਇਆ, ਜ਼ਰ ਖਰੀਦ, ਪਗੜੀ ਧਾਰੀ, ਭੁੱਖਾ ਆਦਮੀ ਇਹਨਾਂ ਦੇ ਖੈਮੇ 'ਚ ਜੁਆਇਨ ਕਰਦਾ ਹੈ, ਔਰ ਇਹ ਐਂਬੈਸਡਰ ਬਣਨ ਤੋਂ ਇੱਕਦਮ ਬਾਅਦ ਜਿਹੜਾ, ਕਿਉਂਕਿ ਇਨਸਾਈਡਰ ਹੈ, ਟਰਾਂਸਨੈਸ਼ਨਲ ਰਿਪਰੈਸ਼ਨ ਲਈ ਵੀ ਜ਼ਿੰਮੇਵਾਰ ਹੈ, ਇਹਨੂੰ ਉਹਨਾਂ ਨੇ ਬੀਜੇਪੀ ਜੁਆਇਨ ਕਰ ਰਿਟਾਇਰ ਹੋਇਆ, ਐਂਬੈਸਡਰਸ਼ਿਪ ਖਤਮ ਹੋਈ, ਬੀਜੇਪੀ ਨੇ ਅੰਮ੍ਰਿਤਸਰ ਤੋਂ ਜਿਹੜਾ ਪਾਰਲੀਮੈਂਟ ਦੀ ਟਿਕਟ ਦੇ ਦਿੱਤੀ ਤਰਨਜੀਤ ਸੰਧੂ ਨੂੰ, ਜ਼ਮਾਨਤ ਜ਼ਬਤ। ਘੱਟੋ ਘੱਟ ਅਜੇ ਤੱਕ ਇਹਦੇ ਬਾਵਜੂਦ ਵੀ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਆਈਆਂ ਨੇ ਪੰਜਾਬ ਦੇ ਲੋਕ। ਉੱਥੇ ਵੀ ਤੇਜਾ ਸਿੰਘ ਸਮੁੰਦਰੀ ਦੇ ਨਾਂ ਤੇ ਜਿਹੜਾ ਉਹ ਇੱਕ ਦਫ਼ਤਰ ਵੀ ਖੋਲ੍ਹਿਆ, ਇਹ ਵੀ ਮੇਰੇ ਦਾਦੇ ਨੇ, ਲੋਕਾਂ ਨੂੰ ਪਤਾ ਵੀ ਦਾਦਾ ਤੇਰਾ ਕਿੰਨਾ ਸਟਾਲਵਾਰਟ ਸੀ। ਔਰ ਗੱਲ ਕੱਲੀ ਇਹ ਨਹੀਂ, ਹੁਣ ਅੱਜ ਇਹ ਹੁੰਦਾ ਹੈ ਕਿ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਇੰਨੇ ਸਾਲਾਂ ਤੋਂ ਨਹੀਂ ਹੋਈਆਂ, 12-13 ਸਾਲਾਂ ਤੋਂ। ਹੁਣ ਜਦੋਂ
4-5 ਮੋਰਚੇ ਲੱਗੇ ਇਹ ਸਾਰੇ, ਜਿਹਨੂੰ ਅਸੀਂ ਗੁਰਦੁਆਰਾ ਸੁਧਾਰ ਲਹਿਰ ਕਹਿੰਦੇ। ਇੱਕ ਸਾਕਾ ਨਨਕਾਣਾ ਸਾਹਿਬ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ ਲਾਸਟ ਸੀ 1924 ਦੇ ਵਿੱਚ। ਜੀ। ਅਕਾਲੀ ਲੀਡਰ ਜੇਲ੍ਹਾਂ 'ਚ ਬੰਦ ਸੀ, ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਵੀ ਔਰ ਤੇਜਾ ਸਿੰਘ ਸਮੁੰਦਰੀ ਵੀ, ਦੂਜੇ ਵੀ। ਹੁਣ ਜਿਹੜਾ ਗੁਰਦੁਆਰਾ ਐਕਟ ਬਾਅਦ 'ਚ ਬਣਿਆ 1925, ਜਿਹੜਾ ਗੈਜ਼ਟ 'ਚ ਸ਼ਾਮਲ ਕੀਤਾ ਗਿਆ, ਅੰਗਰੇਜ਼ਾਂ ਨੇ ਉਹਦਾ ਡਰਾਫਟ ਬਣਾਇਆ ਔਰ ਇੱਕ ਮਤਾਬ ਸਿੰਘ ਕਰਕੇ ਵੀ ਅਕਾਲੀ ਲੀਡਰ ਸੀ, ਜਿਹੜੇ ਮਿਲਵਰਤਨੀਏ ਸੀ ਅੰਗਰੇਜ਼ਾਂ ਦੇ ਨਾਲ, ਉਹਨਾਂ ਰਾਹੀਂ ਉਹਨਾਂ ਨੇ ਜੇਲ੍ਹ ਦੇ ਵਿੱਚ ਜਿਹੜੇ ਅਕਾਲੀ ਆਗੂ ਬੰਦ ਸੀ, ਕਿ ਬਹੁਤ ਸਾਰੇ ਸੀ ਕਈ ਦੇਰ ਤੋਂ, ਉਹਨਾਂ ਦੇ ਸਾਹਮਣੇ ਉਹ ਡਰਾਫਟ ਰੱਖਿਆ ਤੇ ਨਾਲ ਹੀ ਇਹ ਸ਼ਰਤ ਵੀ ਰੱਖਦੀ ਵੀ ਜਿਹੜਾ ਇਸ ਗੁਰਦੁਆਰਾ ਬਿੱਲ ਨੂੰ ਮੰਨੇਗਾ ਉਹਨਾਂ ਦੀ ਜੇਲ੍ਹ 'ਚੋਂ ਰਿਹਾਈ। ਔਰ ਹੋ ਗਈ ਬਹੁਤਿਆਂ ਦੀ। ਮਾਸਟਰ ਤਾਰਾ ਸਿੰਘ ਅੜ ਗਿਆ, ਖੜਕ ਜਿਨ੍ਹਾਂ ਦਾ ਅਸੀਂ ਤੇਜਾ ਸਿੰਘ ਸਮੁੰਦਰੀ ਦਾ ਜ਼ਿਕਰ ਕਰਦੇ ਹਾਂ, ਇਹ ਅੜ ਗਏ। ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਮੋਰਚੇ ਲਾਏ ਕਿ ਭਾਈ ਜਿਹੜੇ ਮਹੰਤ ਨੇ ਜਿਨ੍ਹਾਂ ਦੇ ਕਬਜ਼ੇ 'ਚ ਗੁਰਦੁਆਰੇ ਨੇ, ਉਹਨਾਂ ਦੀ ਮਦਦ ਅੰਗਰੇਜ਼ੀ ਸਰਕਾਰ ਕਰਦੀ ਹੈ ਔਰ ਅਸੀਂ ਨਹੀਂ ਚਾਹੁੰਦੇ ਕਿ ਭਾਈ ਸਾਡੇ ਗੁਰਦੁਆਰਿਆਂ 'ਚ ਕੋਈ ਦਖਲ ਅੰਦਾਜ਼ੀ ਹੋਏ ਸਰਕਾਰੀ, ਔਰ ਇਸ ਲਈ ਅਸੀਂ ਮੋਰਚੇ ਲਾਏ ਨੇ। ਪਰ ਅਸੀਂ ਉਹ ਗੁਰਦੁਆਰਾ ਕਾਨੂੰਨ ਮੰਨਣ ਜਾ ਰਹੇ ਹਾਂ ਜਿਹਦੇ 'ਚ ਕਿ ਅਸੀਂ ਸਿੱਧਾ ਕੰਟਰੋਲ ਸਰਕਾਰ ਦੇ ਹੱਥਾਂ 'ਚ ਦੇ ਰਹੇ ਹਾਂ ਕਿ ਸਰਕਾਰ ਡਿਸਾਈਡ ਕਰੇਗੀ ਕਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਨੇ। ਜੀ। ਔਰ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਕੇ ਹਟਦੀ ਆ, ਉਹਦੀ ਪਹਿਲੀ ਮੀਟਿੰਗ ਨੂੰ ਪ੍ਰੈਜ਼ਾਈਡ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਰਦਾ। ਉਹਨੂੰ ਕਿਹਾ ਵੀ ਅਸੀਂ ਤਾਂ ਮਹੰਤਾਂ ਤੋਂ ਖਹਿੜਾ ਛਡਾ ਰਹੇ ਹਾਂ ਔਰ ਅਸੀਂ ਗੁਰਦੁਆਰੇ ਸਰਕਾਰ ਦੇ ਹਵਾਲੇ ਕਰ ਰਹੇ ਹਾਂ। ਹੁਣ ਅੱਜ ਜਦੋਂ ਇਹ ਹੁੰਦਾ ਹੈ ਕਿ ਜੀ 14 ਸਾਲ ਬਾਅਦ ਪਹਿਲਾਂ ਇਲੈਕਸ਼ਨਾਂ ਹੋਈਆਂ, ਹੁਣ 12-13 ਸਾਲ ਹੋ ਗਏ, ਤੇ ਤੇਜਾ ਸਿੰਘ, ਹਾਊ ਰਾਈਟ ਵਾਸ ਤੇਜਾ ਸਿੰਘ ਸਮੁੰਦਰੀ, ਔਰ ਉਹਨਾਂ ਨੇ ਜੇਲ੍ਹ 'ਚ ਹੁੰਦਿਆਂ ਹੀ ਜਿਹੜੀ ਆ ਉਹ ਭੁੱਖ ਹੜਤਾਲ ਰੱਖ ਲੈਂਦੇ ਸੀ ਕਿ ਵੀ ਨਹੀਂ ਹੋਣਾ, ਔਰ ਉਹਨਾਂ ਦੀ ਜੇਲ੍ਹ ਦੇ ਵਿੱਚ ਹੀ ਡੈਥ ਹੋਈ 1925 'ਚ। ਜੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜੇ, ਔਰ ਇਹ ਇੱਕ ਆਇਰਨੀ ਆਫ ਦਾ ਸਿਚੁਏਸ਼ਨ ਹੈ ਕਿ ਜਿਸ ਗੁਰਦੁਆਰਾ ਐਕਟ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਆਪਣੀ ਜਾਨ ਦਿੱਤੀ, ਉਹਨਾਂ ਨੇ ਦਫ਼ਤਰ ਦਾ ਨਾਂ ਹੀ ਤੇਜਾ ਸਿੰਘ ਸਮੁੰਦਰੀ 'ਤੇ ਰੱਖ ਲਿਆ। ਚਲੋ ਅਕਾਲੀ ਪਛਾਣ ਸੀ ਦੂਜੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜੀ ਬੀਜੇਪੀ, ਜਿਹਦਾ ਕੋਈ ਲਾਗਾ ਦੇਗਾ ਨਹੀਂ, ਜਿਹੜਾ ਸਿੱਖਾਂ ਨੂੰ ਆਰਟੀਕਲ 25(b) ਦੇ ਥੱਲੇ ਹਿੰਦੂ ਬਣਾਉਣ ਦੀ ਗੱਲ ਨੂੰ ਜਿਹੜਾ ਉਹਨਾਂ ਨੇ ਉਹਦੇ 'ਤੇ ਮੋਹਰ ਲਾਈ ਆ ਬਾਰ-ਬਾਰ, ਉਹ ਤਾਂ ਸਿਧਾਂਤਕ ਤੌਰ 'ਤੇ ਹੀ ਉਹਨਾਂ ਦਾ ਤਾਂ ਕਹਿਣਾ ਕਿ ਵੀ ਇਹ ਹਿੰਦੂ ਸਮੁੰਦਰ ਦੇ ਵਿੱਚ ਉੱਠੀਆਂ ਤਰੰਗਾਂ ਨੇ, ਪੰਥ ਹੈ, ਇੱਕ ਰਸਤਾ ਹੈ, ਪਰ ਹੈ ਹਿੰਦੂ ਸਾਗਰ ਦਾ ਹਿੱਸਾ। ਜਿਹਨਾਂ ਗੁਰੂ ਨਾਨਕ ਯੂਨੀਵਰਸਿਟੀ ਨਹੀਂ ਬਣਨ, ਪੰਜਾਬੀ ਸੂਬਾ ਮੋਰਚਾ, ਜਿਨ੍ਹਾਂ ਹਿੰਦੂ ਤਵੀਆਂ BJP ਨੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੇ ਸੀ, ਉਹਨਾਂ ਨੇ ਹਿੰਦੂਆਂ 'ਚ ਕੈਂਪੇਨ ਕੀਤਾ ਕਿ ਬਈ ਇਹਨਾਂ ਨੂੰ ਆਪਣੀ ਬੋਲੀ ਹਿੰਦੀ ਲਿਖਾਓ। ਧਰਮਯੁੱਧ ਮੋਰਚਾ, ਜਿਹੜੀ BJP ਦਾ ਹਰਬੰਸ ਲਾਲ ਖੰਨਾ ਅੰਮ੍ਰਿਤਸਰ ਉਹਨਾਂ ਦਾ ਲੀਡਰ, ਉਹ ਸਟੇਸ਼ਨ ਦੇ ਉੱਤੇ ਹਰਮੰਦਰ ਸਾਹਿਬ ਦੇ ਮਾਡਲ ਨੂੰ ਤੋੜਦਾ ਹੈ, ਗੁਰੂ ਰਾਮਦਾਸ ਜੀ ਦੀ ਪਿਕਚਰ ਦੇ ਉੱਤੇ ਉਹਦੀ ਬੇਅਦਬੀ ਕਰਦਾ, ਬਾਅਦ 'ਚ ਭਾਵੇਂ ਉਹਨੂੰ ਸਜ਼ਾ ਯਾਫਤਾ ਕੀਤਾ ਜਾਂਦਾ। ਜੇ ਇਹ ਮੰਗ ਹੁੰਦੀ ਹੈ ਕਿ ਜੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ, ਮਾਸ, ਸ਼ਰਾਬ, ਤੰਬਾਕੂ ਬਾਹਰ ਕੱਢਿਆ ਜਾਏ, ਤੇ ਉਹ ਹਰਬੰਸ ਲਾਲ ਖੰਨਾ BJP ਦੀ ਕਮਾਂਡ ਥੱਲੇ ਜਲੂਸ ਕੱਢਦੇ ਨੇ ਕਿ ਕੱਛ ਕੰਗਾ ਕੜਾ ਕਿਰਪਾਨ ਇनको भेजो पाकिस्तान, सिगरेट बीड़ी पिएंगे, शान के साथ जिएंगे। ਇਹ ਉਹਨਾਂ ਦਾ ਪਿਛੋਕੜ ਹੈ। ਹੁਣ ਆਲ ਆਫ ਇਟ, ਕਿਉਂਕਿ ਉਹਨਾਂ ਨੇ ਪੰਜਾਬ 'ਚ ਦਿਖਾਉਣ ਲਈ, ਕਿਹਨੂੰ ਦਿਖਾਉਣ, ਆ ਰੁਲਦਾ ਸਿੰਘ ਨਾਂ ਦਾ ਇੱਕ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਬਣਾਈ ਸੀ, 2 ਵਾਰ ਉਹਨੂੰ ਪ੍ਰਧਾਨ ਬਣਾਇਆ, ਉਹ ਤਾਂ ਰੋਲ ਦਿੱਤਾ ਕਿਸੇ ਨੇ ਉਹਨੂੰ। ਹੁਣ ਉਹਨਾਂ ਦੇ ਕੋਲ ਕੋਈ ਹੀਰੋ ਨਹੀਂ ਹੈ ਕਿ ਜਿਹਨੂੰ ਉਹ ਦਿਖਾਉਣ। ਹਾਲਾਂਕਿ ਇੱਕ ਸਟੇਜ 'ਤੇ ਇਹਨਾਂ ਨੇ ਪੰਜਾਬ ਦੇ ਵਿੱਚ ਬੇਦੀ ਤੇ ਸੋਢੀ ਪੱਗਾਂ ਵਾਲੇ, ਦਿਆਲ ਸਿੰਘ ਸੋਢੀ BJP ਦਾ ਪ੍ਰਧਾਨ ਸੀ, ਤੇ ਪਤਾ ਨਹੀਂ ਕਿਹੜਾ ਸਿੰਘ ਬੇਦੀ, ਮਧੂਸੂਦਨ ਬ੍ਰਿਜਭੂਸ਼ਣ ਸਿੰਘ ਬੇਦੀ, ਉਹ RSS ਦਾ ਪ੍ਰਧਾਨ ਸੀ, ਲੇਕਿਨ ਉਹਨਾਂ ਦਾ ਸੌਦਾ ਵਿਕਿਆ ਨਹੀਂ। ਫਿਰ ਇਹਨਾਂ ਨੇ ਆ ਹੁਣ ਪਗੜੀ ਧਾਰੀ ਜਿਹੜੇ ਨੇ ਕੈਪਟਨ ਅਮਰਿੰਦਰ, ਕੇਵਲ ਢਿੱਲੋਂ, ਉਹ, ਲੇਕਿਨ ਇਹ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਪਿੱਛੇ ਵੀ ਲੁਕੇ ਹੋਏ ਨੇ ਕਿ ਜੀ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਖੁਸ਼ਹਾਲੀ, ਦੂਜੇ ਤੀਜੇ। ਹੁਣ ਜਿਹੜੀ ਗੱਲ ਕਰਕੇ ਇਸ ਦੇ ਉੱਤੇ ਸਾਡੀ ਨਜ਼ਰ ਪਈ, ਤੇਜਾ ਸਿੰਘ ਸਮੁੰਦਰੀ ਵੱਡਾ ਅਕਾਲੀ ਲੀਡਰ, ਹੁਣ BJP ਉਹਦੀ ਵਿਰਾਸਤ ਨੂੰ ਆਪਣੇ ਖਾਤੇ 'ਚ, ਕਿਉਂਕਿ ਪੋਤਾ ਟ੍ਰੇਟਰ ਹੈ, ਉਹਨਾਂ ਦੇ ਨਾਲ ਰਲਿਆ, ਦਿੱਲੀ ਦਾ ਲੈਫਟੀਨੈਂਟ ਗਵਰਨਰ ਲਾਇਆ। ਅੱਜ ਤੱਕ ਮੈਂ ਨਹੀਂ ਦੇਖਿਆ ਕਿਸੇ ਅਕਾਲੀ ਹਿਸਟਰੀ 'ਚ ਵੀ ਕਿ ਤੇਜਾ ਸਿੰਘ ਸਮੁੰਦਰੀ ਨੂੰ ਸ਼ਹੀਦ ਕਿਹਾ ਹੋਏ ਕਿਸੇ ਨੇ। ਹਾਲਾਂ ਉਹਨਾਂ ਨੇ ਜਾਨ ਦਿੱਤੀ, ਜੇਲ੍ਹ 'ਚ ਰਹਿੰਦੇ ਉਹਨਾਂ ਦੀ ਮੌਤ ਹੋਈ, ਲੇਕਿਨ ਸ਼ਹੀਦ ਦਾ ਰੁਤਬਾ ਦਾ ਈਵਨ ਉਹਨਾਂ ਦਾ ਕਿਹੜਾ 100 ਸਾਲ ਹੋ ਗਏ ਇਸ ਗੱਲ ਨੂੰ। 1925 ਤੋਂ 2025-26 ਆ ਗਿਆ। ਕਦੇ ਅਕਾਲੀ ਦਲ ਨੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੀ ਸ਼ਹੀਦੀ ਦਿਨ ਮਨਾਇਆ ਹੋਏ।
ਹੁਣ ਆਲ ਆਫ ਏ ਸਡਨ ਜਿਵੇਂ ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਬਾਲ ਦਿਵਸ ਦੇ ਥੱਲੇ ਜਿਹੜਾ ਹੈ ਆਪਣੇ ਹਿੰਦੂਤਵਾ ਹਿੰਦੂ ਭਾਰਤ ਮਾਤਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਹੁਣ ਤੁਸੀਂ ਦੇਖੋ ਕਿ ਵੀ ਖਬਰ ਹੈ ਇਹਨਾਂ ਦੀ ਹੈਡਲਾਈਨ ਕਿ ਤੇਜਾ ਸਿੰਘ ਸਮੁੰਦਰੀ ਦੀ ਯਾਦ 'ਚ ਗੁਰਦੁਆਰਾ ਰਕਾਬਗੰਜ ਦੇ ਵਿੱਚ ਇੱਕ ਵੱਡਾ ਸਮਾਗਮ ਕੀਤਾ। ਤਰਨਜੀਤ ਸਿੰਘ ਸੰਧੂ ਨੇ ਪੋਤੇ ਨੂੰ ਹੁਣ ਦਾਦਾ ਯਾਦ ਆਇਆ, ਪਿਓ ਨਹੀਂ ਯਾਦ ਹੈਗਾ। ਅਨੁਪਮ ਖੇਰ, ਸਾਮੰਤ ਗੋਇਲ, ਗੁਰਸ਼ਰਨ ਕੌਰ, ਪ੍ਰਤਾਪ ਬਾਜਵਾ ਅਟੈਂਡ ਤੇਜਾ ਸਿੰਘ ਸਮੁੰਦਰੀ ਮੈਮੋਰੀਅਲ ਇਨ ਦਿੱਲੀ। ਹੁਣ ਇਹ ਸਾਮੰਤ ਗੋਇਲ ਕੌਣ ਹੈ? ਰਾਹ ਦਾ ਚੀਫ ਜਿਹਦੇ ਥੱਲੇ ਹਰਦੀਪ ਸਿੰਘ ਨਿੱਜਰ ਦਾ ਮਰਡਰ, ਇਹ ਕਿਵੇਂ ਪਹੁੰਚ ਗਿਆ ਦਿੱਲੀ 'ਚ? ਹੁਣ ਤਾਂ ਇਹ ਰਿਟਾਇਰ ਹੈ ਕਿਉਂਕਿ ਹਮਰਾਜ ਨੇ ਸਾਰੇ ਇਹਨਾਂ ਦੇ ਥੱਲੇ ਇਹ ਕੀਤਾ ਹੋਇਆ ਔਰ ਉੱਥੇ ਉਹਨਾਂ ਨੇ ਵੱਡਾ ਜਿਹੜਾ ਇਹ ਸਮਾਗਮ ਦਿੱਲੀ ਦੇ ਵਿੱਚ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਸ਼ਬਦ ਕੀਰਤਨ ਹੋਸਟਡ ਬਾਈ ਦਿੱਲੀ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਇਨ ਮੈਮਰੀ ਆਫ ਹਿਸ ਗ੍ਰੈਂਡਫਾਦਰ, ਔਰ ਇਹ ਅਟੈਂਡ ਜਿਨ੍ਹਾਂ ਨੇ ਕੀਤਾ ਦਿੱਲੀ ਦੀ ਚੀਫ ਮਿਨਿਸਟਰ ਰੇਖਾ ਗੁਪਤਾ, ਸਾਰੀ ਦਿੱਲੀ ਦੀ ਕੈਬਨਿਟ, ਦਿੱਲੀ ਤੋਂ ਸਾਰੇ MP ਔਰ ਉਹਦੇ 'ਚ ਬਾਂਸੁਰੀ ਸਵਰਾਜ, ਇਹ ਸੁਸ਼ਮਾ ਸਵਰਾਜ ਦੀ ਡਾਟਰ ਹੈ। ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ ਵੀ ਆਇਆ, ਉਹਨੂੰ ਵੀ ਤੇਜਾ ਸਿੰਘ ਸਮੁੰਦਰੀ ਦੀ ਜਿਹੜੀ ਹੈ ਉਹ ਕੁਰਬਾਨੀ ਯਾਦ ਆਈ ਕਿ ਵੀ ਬਹੁਤ ਵੱਡਾ ਉਹਨੇ ਜਿਹੜਾ ਕੀਤਾ। ਫਿਰ ਇਹ ਐਕਟਰ ਸਾਰੇ ਔਰ ਸਾਮੰਤ ਗੋਇਲ ਦਾ ਮੈਂ ਜ਼ਿਕਰ ਕੀਤਾ ਔਰ ਹੁਣ ਇੱਕ ਪਾਸੇ ਦਿੱਲੀ ਦੇ ਵਿੱਚ ਇਹ ਨੌਟੰਕੀ ਹੋ ਰਹੀ ਹੈ, ਇੱਧਰ ਜਲੰਧਰ ਦੇ ਵਿੱਚ ਮੋਦੀ ਜਦੋਂ ਪਬਲਿਕ ਰੈਲੀ ਨੂੰ ਐਡਰੈਸ ਕਰ ਰਿਹਾ ਤੇ ਉਹ ਇਹ ਕਹਿ ਰਿਹਾ ਕਿ ਭਾਈ ਮੈਂ ਜਿਹੜਾ ਦੇਖੋ ਤੇਜਾ ਸਿੰਘ ਸਮੁੰਦਰੀ ਨੂੰ ਮੈਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ। ਆਈ ਆਫਰ ਮਾਈ ਰਿਸਪੈਕਟ, ਹੁਣ ਟ੍ਰਿਬਿਊਨ ਦੀ ਕਵਰੇਜ ਹੈ। ਆਈ ਆਫਰ ਮਾਈ ਰਿਸਪੈਕਟਸ ਟੂ ਪੰਜਾਬ ਕੇ ਮਹਾਨ ਸਪੂਤ ਤੇਜਾ ਸਿੰਘ ਸਮੁੰਦਰੀ ਔਨ ਹਿਜ਼ 100th ਮਾਰਟੀਰਮ ਡੇ, ਉਹਦੀ 100ਵਾਂ ਸ਼ਹੀਦੀ ਦਿਨ। He made countless sacrifices for the protection of Sikhs, ਸਿੱਖਾਂ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਐਂਡ ਲੈਡ ਮੈਨੀ ਮੂਵਮੈਂਟਸ ਕਿਹੜੀਆਂ ਲੀਡ ਕੀਤੀਆਂ? ਅਕਾਲੀ ਮੂਵਮੈਂਟ ਲੀਡ ਕੀਤੀ। ਹੀ ਡੈਡੀਕੇਟਡ ਹਿਜ਼ ਲਾਈਫ ਟੂ ਦਾ ਸਰਵਿਸ ਆਫ ਦਾ ਮਦਰਲੈਂਡ। ਇਹ ਹੈ ਅਸਲੀ ਗੱਲ। ਹੁਣ ਤੁਸੀਂ ਸਾਰੇ ਸਿੱਖੀ ਦੇ ਸ਼ਹੀਦਾਂ ਨੂੰ, ਸਿੱਖੀ ਲਈ ਕੰਮ ਕਰਨ ਵਾਲਿਆਂ ਨੂੰ ਭਾਰਤ ਮਾਤਾ ਦੀ ਜੇ ਲਿਆ ਕੇ ਉਹਦੇ ਪੈਰਾਂ 'ਚ ਸੁੱਟੋ, ਪਰ ਤੁਸੀਂ ਇਸ ਲੈਵਲ ਤੇ ਦੇਖੋ ਕਿ ਵੀ ਕਿਸ ਲੈਵਲ ਤੱਕ ਇਹ ਜਾ ਚੁੱਕੇ ਨੇ, ਕਿਵੇਂ ਹਿਸਟਰੀ ਡਿਸਟੋਰਟ ਕਰ ਰਹੇ ਨੇ, ਕਿਵੇਂ ਹੁਣ 100 ਸਾਲ ਬਾਅਦ ਤੇਜਾ ਸਿੰਘ ਸਮੁੰਦਰੀ ਨੂੰ ਸ਼ਹੀਦ ਬਣਾ ਕੇ ਬੀਜੇਪੀ ਕਹਿ ਗਏ ਜੀ ਦੇਖੋ ਇਹਨਾਂ ਨੇ ਤਾਂ ਕਦੇ ਐਕਨੋਲੇਜ ਨਹੀਂ ਕੀਤਾ, ਅਸੀਂ ਤਾਂ ਦੇਖੋ ਉਹਨੂੰ ਸ਼ਹੀਦ ਬਣਾ ਦਿੱਤਾ ਹੈ। ਲੇਕਿਨ ਮੈਂ ਸਮਝਦਾ ਵੀ ਸਿੱਖ ਕੌਮ 'ਚ ਇੰਨੀ ਕੁ ਅਵੇਅਰਨੈਸ ਹੈ। ਸਤਲੁਜ ਫਿਲਮ ਦੇ ਬਹਾਨੇ ਨਾਲ ਇੱਕ ਵਾਰੀ ਫੇਰ ਇਹਨਾਂ ਨੇ ਆਪਣੇ ਵੱਲੋਂ ਤਾਂ ਕੋਈ ਹੋਰ ਖੇਡ ਖੇਡੀ ਸੀ, ਪਰ ਸਿੱਖਾਂ ਦੇ ਵਿੱਚ ਜਿਸ ਯੰਗਰ ਜਨਰੇਸ਼ਨ 'ਚ ਵੀ ਇਹ ਜਾਗਰੂਕਤਾ ਆਈ ਹੈ ਵੀ ਸਾਡੇ ਨਾਲ ਕੀ ਹੋਇਆ 1980 90 ਦੇ ਵਿੱਚ, ਔਰ ਗਲੀ ਗਲੀ ਕੂਚੇ ਕੂਚੇ ਜਿਹੜਾ ਉਹ ਰਿਬੈਲੀਅਨ ਦੀ ਆਵਾਜ਼ ਸਾਹਮਣੇ ਨਜ਼ਰ ਆ ਰਹੀ ਹੈ। ਔਰ ਇਸ ਨੂੰ ਮੈਂ ਸਮਝਦਾ ਹਾਂ ਕਿ ਵੀ ਕੌਮ ਦੀ ਆਉਣ ਵਾਲੀ ਜਨਰੇਸ਼ਨ ਵੀ ਜਾਂ ਮੌਜੂਦਾ ਜਨਰੇਸ਼ਨ ਵੀ ਇਹਨਾਂ ਦੇ ਇਹ ਸਾਰੇ ਜਿਹੜੇ ਨੌਟੰਕੀ ਵਾਲੇ ਐਕਟ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।